देखण सुनने ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? देखो जे झूठ ਨੂੰ सच बनाना ही नहीं बेचना है और लोगों को यकीन भी करवाना है कि ये सच है, तो फिर ब्राह्मण इसका मास्टर है। बिल्कुल ह्यूमन हिस्टरी च इस तो चालबाज शातर होर कोई रेस नहीं है, और ये एक दिन तो नहीं है, 4000 साल तो ਜਦੋਂ ਤੋਂ ਅਸੀਂ ਇਹਨਾਂ ਦੀ ਹੋਂਦ ਰਿਗਵੇਦ ਦੇ ਪੀਰੀਅਡ ਤੋਂ ਦੇਖਦੇ ਹਾਂ, ਇਹਨਾਂ ਨੇ ਧੋਖੇ ਦੇ ਨਾਲ, ਫਰਾਡ ਦੇ ਨਾਲ, ਝੂਠ ਦੇ ਨਾਲ, ਔਰ ਹਰ ਚੀਜ਼ ਦਾ ਕੋਈ ਨਾ ਕੋਈ ਜਿਹੜਾ ਉਸ ਚੋਂ ਜੇ ਝੂਠ ਫੜਿਆ ਜਾਂਦਾ ਹੈ ਉਹਦੇ ਬਚਣ ਦਾ ਰਸਤਾ ਕੀ ਹੈ। ਔਰ ਮੈਨੂੰ ਇੱਕ ਕੁਦਰਤੀ ਇੱਕ ਘਟਨਾ ਯਾਦ ਆਈ। ਸਾਡੇ ਇੱਕ ਰਿਟਾਇਰਡ ਡਾਇਰੈਕਟਰ ਸੀ ਹੈਲਥ ਸਰਵਿਸਿਜ਼ ਦੇ, ਉਹਨਾਂ ਨੇ ਸੁਣਾਈ। ਉਦੋਂ ਇਹ ਅੱਡ ਡਿਸਟ੍ਰਿਕਟ ਸੀ, ਉਹ ਕੁੱਲੂ ਦੇ ਵਿੱਚ ਲੱਗੇ ਹੁੰਦੇ ਸੀ CMO, ਔਰ ਉਹਨਾਂ ਨੇ ਜਦੋਂ ਰਿਟਾਇਰਮੈਂਟ ਤੋਂ ਬਾਅਦ ਦੀ ਗੱਲ ਹੈ, ਉਹਨਾਂ ਨੇ ਕਿਹਾ ਕਿ ਜੀ ਅਸੀਂ ਮਨਾਲੀ ਜਾ ਰਹੇ ਸੀ ਕਿ ਵੀ ਵੀਕਐਂਡ ਸੀ, ਔਰ ਇੱਕ ਸਪੈਸ਼ਲ ਬੱਸ ਜਿਹਦੇ 'ਚ ਕਿਉਂਕਿ ਜਿਹੜੇ ਹਿਲ ਸਟੇਸ਼ਨ ਹੁੰਦੇ ਨੇ ਇਹਨਾਂ 'ਚ ਜਿਹੜੇ ਆਫੀਸਰਸ DFO SDO DC ਜਾਂ ਕਲੈਕਟਰ, ਉਹਨਾਂ ਨੂੰ GA ਕਹਿੰਦੇ ਨੇ, ਉਹ ਸਾਰਿਆਂ ਦੇ, ਉਹ ਕਹਿੰਦੇ ਸਾਰਿਆਂ ਦੀਆਂ ਵਾਈਫਸ ਵੀ ਨਾਲ, ਬੱਚੇ ਵੀ, ਸਪੈਸ਼ਲ ਬੱਸ ਕੀਤੀ ਹੋਈ ਔਰ ਮਨਾਲੀ ਨੂੰ ਜਾ ਰਹੇ ਸੀ, ਔਰ ਅੱਗੇ ਰੋਹਤਾਂਗ ਪਾਸ ਜਾਣ ਦਾ ਸੀ। ਔਰ ਕਹਿੰਦੇ ਕਿ ਵੀ ਅਸੀਂ ਇੱਕ ਕੁਦਰਤੀ ਇੱਕ ਸਾਡੇ ਆਫੀਸਰ ਸੀ, ਉਹਨਾਂ ਦਾ ਕੁਲ ਪ੍ਰੋਹਤ ਬ੍ਰਾਹਮਣ ਪੰਡਤ ਉਹ ਵੀ ਵਿੱਚ ਬੈਠਾ ਸੀ। ਉਹਨੇ ਆਪਣਾ ਜਿਹੜਾ ਹੈ ਉਹ ਤਿਲਕ ਤੁਲਕ ਲਾਇਆ ਹੋਇਆ, ਔਰ ਉੱਥੇ ਪਹਾੜੀ ਜਿਹੜੇ ਬ੍ਰਾਹਮਣ ਨੇ ਉਹ ਪੱਗ ਵੀ ਬੰਨ੍ਹਦੇ ਨੇ ਕਈ, ਤੇ ਉੱਦਾਂ ਦਾ ਹੀ ਉਹਨਾਂ ਨੇ ਪੱਗ ਪੁੱਗ ਬੰਨੀ, ਐਨਕਾਂ ਲਾਈਆਂ। ਤਾਂ ਕਹਿੰਦੇ ਵੀ ਜਦੋਂ ਹੀ ਬੱਸ ਤੁਰੀ ਅਜੇ 20-25 ਮੀਲ ਗਈ, ਔਰ ਇੱਕ ਆਫਿਸਰ ਦੀ ਵਾਈਫ ਨੇ ਉਹਨੂੰ ਪੁੱਛਿਆ कि पंडित जी आज सफर के लिए दिन कैसा है? वो कहना भी शुभ है, शुभ है। वो कहना जी भी तुर पई बस अगे वन छोटियां सड़क होंदियां ने, कहता भी अगे 15 मील ही अगे गया तो ऑपोजिट भी एक बस आ रही सी, हालांकि उत्थे ड्राइवर्स काफ़ी टैक्टफुली उन्होंने रोक लेंदे ने, दूजे नूं लंघ लैण दिंदे ने। तो कहते भी रोकते भी वो जब उन्हें ब्रेक मारी विच वजी, कहते सारे कोई इधर डिग्या कोई उधर डिग्या, पंडित की भी पग वो वजी, मत्था किसी का उत्थे वजिया, दूजे कहते भी अद्धे घंटे बाद संभल सुंभल के किसी नूं पट्टी की, कोई बैंडेज विच डॉक्टर सी उहदे कोल कुदरती किट सी। तो कहते उन्हें जनानी ने फिर गुस्से नाल पुछया, कहते पंडित जी आप तो कहते थे कि आज दिन शुभ है, अरे तभी तो बच गए। तो ये वो गल सुना के वो कहते सी कि भी इन्हां दे नाल तुहाडा वाह है कि भी ये उन्हां दे लई हर चीज़ दे लई उन्हां दे कोल उन्हां ने आर्गूमेंट बनाया हुंदा। और हुण असीं देखदे हां, असीं पिछले जे 3-4 साल च ही देखीए कि 2017 दे पीरीयड च भी जदों चोणां सी नेड़े तेड़े, ते इन्हां ने कि जी कश्मीर च असीं पहली बार जिहड़ा वो सर्जिकल स्ट्राइक लफ्ज़ इन्हां ने घड़िया कि जी साढ़े जवान गए एयरफोर्स और जवान उतरे पाकिस्तान दे, इन्ने मार के ਜਿਹੜੇ ਨੇ ਉਹਨਾਂ ਦੇ ਦਹਿਸ਼ਤਗਰਦ ਵਾਪਸ ਆ ਗਏ। ਉਹਦੇ ਚੋਂ ਉਹਨੇ ਆਪਣੀਆਂ ਚੋਣਾਂ ਚਾਣਾ ਕੱਢ ਲਈਆਂ, ਉਹਨੂੰ ਲੱਗਾ ਵੀ ਇਹ ਸੌਦਾ ਵਿਕਦਾ। ਫਿਰ ਉਹਨਾਂ ਨੇ, ਅਸੀਂ ਦੇਖਦੇ ਹਾਂ ਕਿ ਪਿਛਲੇ ਸਾਲ ਫਰਵਰੀ 2019 ਦੇ ਵਿੱਚ ਜਿਸ ਅੰਦਾਜ਼ 'ਚ ਪੁਲਵਾਮਾ ਖੁਦ ਕਰਵਾ ਕੇ ਉਹਦੀ ਆੜ ਦੇ ਵਿੱਚ ਬਾਲਾਕੋਟ ਸਟ੍ਰਾਈਕ, ਜਿਹਨੂੰ ਫਿਰ ਸਰਜੀਕਲ ਸਟ੍ਰਾਈਕ ਕਹਿ ਕੇ ਦੇਸ਼ ਦੇ ਇੱਕ ਤੋਂ ਦੂਸਰੇ ਸਿਰੇ ਤੱਕ ਪ੍ਰਚਾਰਿਆ, और 2/3 मेजोरिटी ਦੇ ਨਾਲ ਮੋਦੀ ਪਾਰਲੀਮੈਂਟ 'ਚ ਆ ਕੇ ਬੈਠਾ, ਔਰ ਉਸ ਸਰਜੀਕਲ ਸਟ੍ਰਾਈਕ ਨੂੰ ਉਹਨਾਂ ਨੇ ਮੈਜੋਰਿਟੀ ਨੂੰ ਬਲੀਵ ਕਰਾ ਦਿੱਤਾ ਕਿ ਜੀ ਘੁਸ ਕੇ ਮਾਰਾ। ਉਹਦੀ ਲੈਂਗੁਏਜ ਵੀ ਸਾਰੀਆਂ ਜਿਹੜੀਆਂ ਉਹਦੀਆਂ ਗੈਦਰਿੰਗ ਸੀ ਉਹਦੇ 'ਚ ਸੀ। ਹੁਣ ਜੋ ਕੁਛ ਗਲਵਾਨ ਵੈਲੀ ਦੇ ਵਿੱਚ 15 ਤੇ 16 ਜੂਨ ਦੀ ਰਾਤ ਨੂੰ, ਦਰਮਿਆਨੀ ਰਾਤ ਨੂੰ ਹੋਇਆ, ਕੁੱਲ ਦੁਨੀਆ ਨੇ ਦੇਖਿਆ। क्योंकि जे हुण 20 डैड बॉडीज़ चाइनीज़ बैग्स दे विच ही पा के जिहड़े उन्होंने हथियार भी कढ़ ले के जी ये फलानी तार लगी हुई है, उहदे नाल होया, इधर होया, उधर होया, तो फिर तो गल कोई रह नहीं जाती है कि भाई होर की है। हुण ईवन उस सारे फ्रॉड नूं भी किवें ये कैश करवाउणा चाहुंदे ने। पहलां ही मोदी ने कह के कि जी उन्होंने अपना पराक्रम दिखाया, उन्होंने करारे हाथ दिखाए, उत्थे जाके भी वो हट्टे कट्टे बंदे 4 मंजियां ते बिठाया हुए ने, उन्होंने हॉस्पिटल कह के कि जी अपने बहादुर सिपाहियां दा जिहड़ा वो कीता वो चल रहा है, सारे उसे लाइन दे उत्ते तुरे हुए ने। हालां जदों कि
ਸਰਜੀਕਲ ਸਟ੍ਰਾਈਕ ਦੇ ਨਾਂ ਥੱਲੇ ਜਿਹੜਾ ਇਹਨਾਂ ਨੇ ਸਰਜੀਕਲ ਬਾਲਾਕੋਟ 'ਚ ਕੀਤਾ ਸੀ, ਉਦੋਂ ਆਪੋਜੀਸ਼ਨ ਵੀ ਥੋੜਾ ਜਿਹਾ ਕੇਜਰੀਵਾਲ ਬੋਲਿਆ ਸੀ ਜਾਂ ਇੱਕ ਅੱਧਾ, ਪਰ ਉਹ ਘਬਰਾ ਗਏ ਸੀ ਕਿਉਂਕਿ ਇੰਨਾ ਜ਼ਬਰਦਸਤ ਨੈਸ਼ਨਲਿਜ਼ਮ ਦਾ ਉਹਨਾਂ ਨੇ ਰੇਲਾ ਛੱਡਿਆ ਕਿ ਹਰ ਇੱਕ ਨੂੰ ਲੱਗਿਆ ਸੀ ਕਿ ਵੀ ਇਸ ਜਗਰਨੌਟ ਦੇ ਥੱਲੇ ਅਸੀਂ ਦਬ ਜਾਵਾਂਗੇ। ਲੇਕਿਨ ਹੁਣ ਜਿਹੜੀ ਇੱਕ ਪੋਜ਼ਿਟਿਵ ਗੱਲ ਹੈ ਕਿ ਭਾਵੇਂ ਹੈ ਤਾਂ ਉਹ ਵੀ ਇੱਕ ਆਪਣੇ ਕਿਸਮ ਦਾ ਜਿਹੜਾ ਨਲਾਇਕ ਜਿਹਾ ਛੋਕਰਾ ਰਾਹੁਲ ਗਾਂਧੀ, ਪਰ ਉਹਨੇ ਰਿਪੀਟਡਲੀ ਇਹਦੇ ਤੇ ਸਵਾਲ ਚੁੱਕੇ ਔਰ ਨਤੀਜੇ ਦੇ ਤੌਰ ਤੇ ਜਿਹੜੇ ਕੁਝ ਹੋਰ ਵੀ ਥੋੜੇ ਇੰਡੀਪੈਂਡੈਂਟ ਕਿਸਮ ਦੇ ਉਹਨਾਂ ਦੇ ਪੱਤਰਕਾਰ ਨੇ, ਉਹਨਾਂ ਨੇ ਕਿਹਾ ਕਿ ਬਈ ਪਹਿਲਾਂ ਇਹ ਦੱਸੋ ਜੇ ਹੁਣ ਤੁਸੀਂ ਕਹਿ ਰਹੇ ਹੋ ਜੀ 2-2 ਮੀਲ ਪਿੱਛੇ ਹਟ ਰਹੀਆਂ ਨੇ ਫੌਜਾਂ ਦੋਨੋਂ ਪਾਸੇ, ਜਿਹੜਾ ਹੁਣ ਕਲੇਮ ਕੀਤਾ ਜਾ ਰਿਹਾ ਹੈ, ਤੇ ਪਹਿਲੀ ਤੁਹਾਡੀ ਸਟੇਟਮੈਂਟ ਸੱਚ ਸੀ ਜਦੋਂ ਤੁਸੀਂ ਕਿਹਾ ਨਾ ਕੋਈ ਆਇਆ ਨਾ ਕੋਈ ਥਾਂ ਰਹੇ, ਹੁਣ ਤੁਸੀਂ ਆਪਣੀ ਥਾਂ ਤੋਂ ਪਿੱਛੇ ਹਟ ਰਹੇ ਹੋ, ਪਹਿਲਾਂ ਕੀ ਸੀ? ਸੋ ਜ਼ਾਹਿਰ ਹੈ ਵੀ ਇਹ ਸਵਾਲ ਚੁੱਕੇ ਗਏ ਨੇ। ਲੇਕਿਨ ਇਸ ਸਾਰੇ ਦੇ ਉੱਤੇ ਵੀ ਜਿਹੜਾ ਬੀਜੇਪੀ ਦਾ ਜਾਂ ਦੂਸਰਿਆਂ ਤੀਸਰਿਆਂ ਦਾ ਕਿ ਦੇਖੋ ਇਹ ਜਿਹੜੇ ਕੁਰਬਾਨ ਹੋਏ ਫੌਜੀ ਨੇ ਉਹਨਾਂ ਦੀ ਕੁਰਬਾਨੀ ਦੇ ਉੱਤੇ ਸਵਾਲ ਚੁੱਕ ਰਹੇ ਨੇ ਔਰ ਇਹ ਸੌਦਾ ਹੁਣ ਵਿਕ ਨਹੀਂ ਰਿਹਾ ਕਿਉਂਕਿ ਇਸ ਵਾਰ ਕੁਛ ਨਾ ਕੁਛ ਕਿਉਂਕਿ ਰੌਲਾ ਜ਼ਿਆਦਾ ਪੈ ਗਿਆ ਔਰ ਕੁਛ ਉਹਨਾਂ ਦੇ ਜਿਹੜੇ ਡਿਫੈਂਸ ਐਕਸਪਰਟਸ ਨੇ ਉਹਨਾਂ ਨੇ ਵੀ ਉਹਨੂੰ ਚੰਗਾ ਕੀਤਾ ਔਰ ਉਹਦੇ ਮੋਦੀ ਦੇ ਮੂੰਹ ਤੋਂ 4 ਵਾਰੀ ਐਡਰੈਸ ਕਰਨ ਵੇਲੇ ਚੀਨ ਲਫ਼ਜ਼ ਉਹਦੇ ਮੂੰਹ ਤੋਂ ਨਹੀਂ ਨਿਕਲਿਆ। ਸੋ ਸਾਰਿਆਂ ਨੂੰ ਲੱਗਾ ਵੀ ਪਾਕਿਸਤਾਨ ਦੇ ਖਿਲਾਫ ਤਾਂ ਜਿਹੜਾ ਕਿਸ ਹੱਦ ਤੱਕ ਜਾ ਕੇ ਇਹਨਾਂ ਦਾ ਭੌਂਕਣ ਵਾਲਾ ਕੰਮ ਸੀ, ਤੇ ਹੁਣ ਇਹਨੂੰ ਕੀ ਹੋ ਗਿਆ, ਇਹਨੂੰ ਐਸਾ ਕਿਹੜਾ ਵੱਡਾ ਟੁਕੜਾ ਇਹਦੇ ਮੂੰਹ 'ਚ ਪਾਇਆ ਜਿਹੜਾ ਉਹ ਦੰਦਾਂ 'ਚ ਫਸਿਆ ਹੋਇਆ ਵੀ ਇਹਦਾ ਮੂੰਹ ਖੁੱਲਦਾ ਹੀ ਨਹੀਂ ਹੈ ਜਦੋਂ ਚੀਨ ਲਫ਼ਜ਼ ਆਉਂਦਾ। ਪਰ ਜਿਵੇਂ ਉਹਨਾਂ ਨੇ ਉਸ ਪੀਰੀਅਡ 'ਚ ਵੀ, ਔਰ ਮੈਨੂੰ ਯਾਦ ਹੈ ਕਿ 71-72 ਵੇਲੇ ਜਦੋਂ ਇਹਨਾਂ ਨੇ ਸਾਜ਼ਿਸ਼ ਕਰਕੇ ਮੁਕਤੀ ਵਾਹਿਨੀ ਦੇ ਨਾਂ ਥੱਲੇ ਪਾਕਿਸਤਾਨ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਨੂੰ ਚੈਲੰਜ ਕੀਤਾ, ਫੌਜ ਭੇਜੀ, ਤੇ ਉਦੋਂ ਇੱਕਦਮ ਫੌਰਨ ਬਾਅਦ ਇੱਕ ਫਿਲਮ ਜੈ ਬੰਗਲਾਦੇਸ਼ ਨਾਂ ਦੀ ਇਹਨਾਂ ਨੇ ਬਣਾਈ ਔਰ IS ਜੌਹਰ ਜਿਹੜਾ ਉਹਦੇ ਚ ਲੀਡ ਰੋਲ ਸੀ, ਕੁਝ ਵੀ ਨਹੀਂ ਸੀ ਉਹਦੇ, ਲੇਕਿਨ ਉਹਦੇ ਚ ਉਹਨਾਂ ਨੇ ਇਸ ਕਿਸਮ ਦਾ ਪ੍ਰੈਜ਼ੈਂਟ ਕੀਤਾ ਕਿ ਜਿਵੇਂ ਇਹ ਮੁਕਤੀ ਵਾਹਿਨੀ ਦੀ ਹੀ ਬਹਾਦਰੀ ਸੀ ਔਰ ਸਾਡਾ ਰੋਲ ਤਾਂ ਅਸੀਂ ਤਾਂ ਉੱਥੇ ਅਬਲਾਵਾਂ ਨੂੰ ਬਚਾਉਣ ਗਏ, ਜਿਹੜੀਆਂ ਔਰਤਾਂ ਉਹਨਾਂ ਨੇ ਪਾਕਿਸਤਾਨੀਆਂ ਨੇ ਆਪਣੀ ਟੈਂਟਾਂ 'ਚ ਰੱਖੀਆਂ ਹੋਈਆਂ ਸੀ ਉਹਨਾਂ ਨੂੰ ਬੰਗਲਾਦੇਸ਼ੀ, ਉਹ ਸਾਰਾ ਹੀ ਜਿਹੜਾ ਨੈਰੇਟਿਵ ਹੈ ਇਸ ਗੱਲ ਦੇ ਬਿਲਕੁਲ ਉਲਟ, ਜਿਹੜਾ ਕਿ ਜਿਵੇਂ ਇਹਨਾਂ ਦੀ ਉਹ ਫੌਜੀ ਆਪਰੇਸ਼ਨ ਸੀ, ਮੁਕਤੀ ਵਾਹਿਨੀ ਵੀ ਇਹਨਾਂ ਦੀ ਸੀ, ਜਿਵੇਂ ਲਿਟੇ ਸ੍ਰੀਲੰਕਾ ਜਿਨ੍ਹਾਂ ਦੀ ਕ੍ਰੀਏਟ ਕੀਤੀ ਹੋਈ ਸੀ, ਜਾਂ ਅੱਜ ਪਾਕਿਸਤਾਨ ਦੇ ਕੰਟੈਕਸਟ ਬਲੋਚ ਲਿਬਰੇਸ਼ਨ ਆਰਮੀ ਜਾਂ ਦੂਜੇ ਇਸ ਕਿਸਮ ਦੀ ਹੁਣ ਖੈਬਰ ਪਖਤੂਨਖਵਾ 'ਚ ਵੀ ਕਿਸ ਕਿਸਮ ਦੀ ਤਨਜ਼ੀਮ ਇਹਨਾਂ ਨੇ ਖੜੀ ਕੀਤੀ ਹੈ। ਲੇਕਿਨ ਇਹੀ ਹਾਲ ਅਸੀਂ ਬਾਅਦ ਦੇ ਵਿੱਚ ਦੇਖਦੇ ਹਾਂ ਬਾਰਡਰ ਵਰਗੀ ਫਿਲਮ ਹੋਏ, ਹੋਰ ਹੋਣ ਜਿਹਦੇ 'ਚ ਕਿ ਕਿਵੇਂ ਜੀ ਔਰ ਹੋਰ ਵੀ ਕਿ ਜੀ ਸਾਡੇ ਕਿਵੇਂ ਬਹਾਦਰ ਯੋਧੇ ਉਹਨਾਂ ਦੀਆਂ ਜੇਲ੍ਹਾਂ 'ਚੋਂ ਨਿਕਲੇ ਦੂਜੇ ਤੀਜੇ, ਲੇਕਿਨ ਹੁਣ ਇਹ ਜਿਹਦੇ 'ਚ ਇਹਨਾਂ ਨੇ ਜ਼ਮੀਨ ਵੀ ਗਵਾਈ ਔਰ ਜ਼ਾਹਰ ਹੈ ਉਹ ਗਲਵਾਨ ਵੈਲੀ ਹੋਏ, ਪੈਂਗੋਂਗ ਲੇਕ, ਪੈਂਗੋਂਗਸੋ ਲੇਕ ਹੋਏ, ਉਹਦੇ 'ਚ ਕੋਈ 60 ਕਿਲੋਮੀਟਰ ਤੋਂ 200 ਸਕੁਅਰ ਕਿਲੋਮੀਟਰ ਤੱਕ ਦਾ ਹੁੰਦਾ ਹੈ। ਲੇਕਿਨ ਅਗੇਨ ਇਸ ਗੱਲ ਨੂੰ ਨਾ ਭੁੱਲੋ ਕਿ ਬ੍ਰਾਹਮਣ ਨੂੰ ਪਤਾ ਹੈ ਕਿ ਉਹਨੇ ਕਿਵੇਂ ਉਸ ਸਾਰੇ ਚੋਂ ਵੀ ਕਹਿਣਾ ਤਬੀ ਤੋਂ ਬਚ ਗਿਆ, ਉਹਨਾਂ ਕਹਿਣਾ ਜੇ ਸਾਡਾ ਜਿਹੜਾ ਸਾਰਾ ਸ਼ੌਰਯ ਸੀ। ਔਰ ਇਹ ਖਬਰ ਹੈ ਉਹਨਾਂ ਦੇ ਮੇਨ TV ਦੀ ਕਿ ਗਲਵਾਨ ਘਾਟੀ 'ਚ ਸ਼ਹੀਦ ਸੈਨਿਕਾਂ ਦੀ ਬਹਾਦਰੀ ਤੇ ਬਣੇਗੀ ਫਿਲਮ, ਲੀਡ ਰੋਲ ਹੋਏਗਾ ਅਜੇ ਦੇਵਗਨ ਦਾ, ਔਰ ਉਹਨਾਂ ਨੇ ਕਿਹਾ ਕਿ ਭਾਈ ਆਲਰੇਡੀ ਇਸ ਦੇ ਉੱਤੇ ਜਿਹੜਾ ਉਹਨਾਂ ਨੇ F ਫਿਲਮਸ ਐਂਡ ਸੈਲੈਕਟ ਮੀਡੀਆ ਹੋਲਡਿੰਗਸ LLP ਇਹਦੇ ਨਾਲ ਜਿਹੜਾ ਉਹ ਸਹਿ ਨਿਰਮਾਣ ਕਰੇਗੀ, ਕੋ ਮੇਕਰ ਹੋਣਗੇ ਇਹਦੇ। ਕਰੂ ਟੀਮ ਨੂੰ ਹੁਣ ਜਿਹੜਾ ਉਹ ਲਾਸਟ ਟੱਚ ਦਿੱਤੇ ਜਾ ਰਹੇ ਨੇ ਔਰ ਇਹਦੇ 'ਚ ਭਾਰਤੀ ਜਵਾਨਾਂ ਦੀ ਬਹਾਦਰੀ ਦਿਖਾਈ ਜਾਏਗੀ। ਔਰ ਆਲਰੇਡੀ ਪਹਿਲਾਂ ਤਾਂ ਕਹਿੰਦੇ ਸੀ ਜੀ 20 ਨੇ 40 ਸੈਨਿਕ ਮਾਰੇ, ਹੁਣ 100 ਤੱਕ ਪਹੁੰਚ ਗਏ ਨੇ ਕਿ ਉਹਨਾਂ ਨੇ 100 ਮਾਰੇ, ਤੇ ਹੁਣ ਮੈਂ ਅੱਜ ਕਿਤੇ ਦੇਖ ਰਿਹਾ ਸੀ ਉਹਨੇ ਕਿਹਾ ਨਹੀਂ 200 ਮਾਰੇ। ਸੋ ਮੈਂ ਕਿਹਾ ਵੀ ਇਹ ਜਦੋਂ ਤੱਕ ਇਹ ਫਿਲਮ ਦੇ ਨਾਂ ਥੱਲੇ ਇਹਨਾਂ ਨੇ ਝੂਠ ਪਰੋਸਣੇ ਉਦੋਂ ਤੱਕ ਇਹਨਾਂ ਨੇ ਉਹਨੂੰ ਸੈਂਕੜਿਆਂ ਦੇ ਵਿੱਚ ਨਾਲੋਂ ਅੱਗੇ ਕੱਢ ਕੇ ਹਜ਼ਾਰਾਂ 'ਚ ਲੈ ਜਾਣੇ। ਔਰ ਇਸ ਸਾਰੇ ਚੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਸਾਡਾ ਵਾਹ ਇਸ ਦੁਸ਼ਮਣ ਨਾਲ ਹੈ। ਔਰ ਹਾਲਾਂਕਿ ਅਸੀਂ ਇਹ ਸੋਚਦੇ ਹਾਂ ਕਿ ਭਾਈ ਕੁਛ ਨਾ ਕੁਛ ਲਿਖਤਾਂ ਵੀ ਪੜ੍ਹਿਆ ਕਰੀਏ, ਪਰ ਅੱਜ ਮੈਂ ਫਿਰ ਦੇਖ ਰਿਹਾ ਕਿ ਵੀ ਅੱਜ ਇੱਕ ਤਾਂ ਇਹ ਨਹੀਂ ਸਾਨੂੰ ਬਹਿਣ ਦਿੰਦਾ, ਆਰਾਮ ਨਾਲ ਅਲਾਰਮ ਜਿਹੜਾ ਵੱਜ ਰਿਹਾ ਔਰ ਪ੍ਰੋਗਰਾਮ ਸ਼ੁਰੂ ਵੀ ਥੋੜਾ ਲੇਟ ਹੋਇਆ। ਲੇਕਿਨ ਅਸੀਂ ਐਕਨੋਲਜ ਕਰਨਾ ਚਾਹੁੰਦੇ ਹਾਂ ਸਫਦਾਰ ਅਬਦਾਲ ਜੀ ਜਿਨ੍ਹਾਂ ਨੇ ਸਾਨੂੰ ਕੈਨੇਡਾ ਤੋਂ ਆਲਮੋਸਟ 6 ਸੈਟ ਈਮੇਲਸ ਦੇ ਭੇਜੇ ਨੇ, ਜਿਨ੍ਹਾਂ 'ਚ ਉਹਨਾਂ ਨੇ ਖਾਲਿਸਤਾਨ ਪਾਕਿਸਤਾਨ ਯੂਨਿਟੀ set of emails, 6 of 6, truly
ਆਜ਼ਾਦ ਪਾਕਿਸਤਾਨੀ ਕਿ ਸੱਚਮੁੱਚ ਜਿਹੜੇ ਆਜ਼ਾਦੀ ਦਾ ਨਿੱਘ ਮਾਣਦੇ ਨੇ ਜੀ ਔਰ ਉਹਨਾਂ ਨੇ ਜਿਹੜਾ ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਦਾ। ਉਹਦੇ 'ਚ ਉਹਨਾਂ ਦੀਆਂ ਪਿਕਚਰਸ ਨੇ ਜਿਨ੍ਹਾਂ ਨੂੰ ਮੈਂ ਇੰਜੋਏ ਵੀ ਕੀਤਾ। ਉਹਨਾਂ ਨੇ ਕਿਹਾ ਵੀ ਕਿਵੇਂ ਇੱਕ ਪਾਕਿਸਤਾਨੀ ਮੋਟਰਸਾਈਕਲਿਸਟ ਜਿਹੜੇ ਨੇ ਮੇਨ ਹਾਈਵੇ ਇਸਲਾਮਾਬਾਦ 'ਚ ਬਾਰਿਸ਼ ਦੇ ਦੌਰਾਨ ਉਸ ਨੂੰ ਹਾਈਵੇ ਨੂੰ ਰੋਕਦੇ ਨੇ ਔਰ ਤਾਂ ਕਿ ਉਹ ਆਪਣੇ ਆਪ ਨੂੰ ਮੀਂਹ ਤੋਂ ਬਚਾ ਸਕਣ। ਉਹਨਾਂ ਨੇ ਕਿਹਾ ਮੈਨੂੰ ਇਹ ਪਿਕਚਰ ਬਹੁਤ ਚੰਗੀ ਲੱਗੀ ਜੀ ਔਰ ਉਹਨਾਂ ਨੇ ਕਿਹਾ ਵੀ ਭਾਵੇਂ ਅਮਰੀਕਾ ਵਰਗਾ ਮੁਲਕ ਫ੍ਰੀ ਹੈ ਲੇਕਿਨ ਜਿਵੇਂ ਦਾ ਉੱਥੇ ਵਾਪਰਦਾ ਹੈ ਉੱਦਾਂ ਦੀ ਆਜ਼ਾਦੀ ਇੱਥੇ ਨਹੀਂ ਹੈ। ਨਹੀਂ। ਔਰ ਪਾਕਿਸਤਾਨ 'ਚ ਫਿਰ ਉਹਨਾਂ ਨੇ ਬਿਗਰ ਵੈਪਨਸ ਦੇ ਹਵਾਲੇ ਨਾਲ ਵੀ ਕੀਤੀ ਕਿ ਭਾਈ ਉਹਨਾਂ ਨੇ ਕਿਵੇਂ ਆਰਮ ਟੂ ਦਾ ਟੀਥ ਨੇ ਔਰ ਇਸ ਸਾਰੇ ਦੇ ਨਾਲ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਆਪਣਾ ਵੀ ਐਕਸਪੀਰੀਅੰਸ ਦਿੱਤਾ ਹੈ ਕਿ ਕਿਵੇਂ ਉਹਨਾਂ ਨੇ ਪਾਕਿਸਤਾਨ ਗਏ ਔਰ ਉਹਨਾਂ ਦੇ ਇੱਕ ਦੋਸਤ ਨੇ ਆਟੋਮੈਟਿਕ ਵੈਪਨ ਟੈਸਟ ਕਰਨੇ ਸੀ ਔਰ ਉਹਨਾਂ ਨੇ ਕਿਹਾ ਵੀ ਪੁੱਛਿਆ ਵੀ ਪੁਲਿਸ ਤੁਹਾਨੂੰ ਨਹੀਂ ਰੋਕਦੀ ਤਾਂ ਕਹਿੰਦੇ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਆਰ ਜਸਟ ਹੈਵਿੰਗ ਫਨ ਐਂਡ ਡੋਂਟ ਮੀਨ ਨੋ ਹਾਰਮ ਟੂ ਐਨੀਵਨ ਐਕਸੈਪਟ ਵੈਨ ਸਮਨ ਅਟੈਕਸ them। ਜੀ ਸੋ ਇਹ ਉਹਨਾਂ ਨੇ ਗੱਲ ਵੀ ਕੀਤੀ ਔਰ ਫਿਰ ਉਹਨਾਂ ਨੇ ਕਿਹਾ ਵੀ I am truly waiting for my Sikh brothers to do stuff like this in Azad Kharistan also and not to live in a constant worry of Hindutva police with renta Sikh faces। ਇਹ term ਉਹਨਾਂ ਨੇ ਯੂਜ਼ ਕੀਤੀ ਕਿ ਭਾਈ ਇਵੇਂ ਹੀ ਹੋਣ ਵਕਤ ਆ ਰਿਹਾ ਹੈ। ਮੇਰਾ ਖਿਆਲ ਹੈ ਕਿ ਵੀ ਜਿਸ ਨੂੰ ਕਹਿੰਦੇ ਨੇ ਕਿ ਵੀ ਇਨਸ਼ਾਅੱਲਾ ਇਵੇਂ ਹੀ ਹੋਏਗਾ ਆਉਣ ਵਾਲੇ ਪੀਰੀਅਡ 'ਚ ਔਰ ਉਹਨਾਂ ਨੇ ਫਤਿਹ ਕੀਤੀ ਹੈ। ਫਿਰ ਉਹਨਾਂ ਨੇ ਇੱਕ ਪਾਕਿਸਤਾਨੀ ਜਿਹੜੀ ਉਹਨਾਂ ਨੇ ਕਿਹਾ ਕਿ ਇਹ ਮੇਰੀ 5ਵੀਂ ਹੈ 6ਵੀਂ ਈਮੇਲ 'ਚੋਂ ਔਰ ਉਹਨਾਂ ਨੇ ਇੱਕ ਪਾਕਿਸਤਾਨੀ ਬੱਚੀ ਰੀਨਾ ਖਾਨ ਦਾ ਜ਼ਿਕਰ ਕੀਤਾ ਕਿ ਵੀ ਇਹ ਟੌਪ ਮੋਸਟ ਕੰਟੈਸਟੈਂਟ ਹੈ ਇਨ ਦਾ ਵਰਲਡ ਟੂ ਵਿਨ ਲੇਡੀ ਡਾਇਨਾ ਅਵਾਰਡ। The award is service to humanity and welfare amongst youth of ages 9 to 25 years. She won it all and is being presented with the award। ਬੜੀ ਖੂਬਸੂਰਤ ਪਿਕਚਰ ਹੈ ਔਰ ਸਮਹਾਉ ਜਿਹੜੀਆਂ ਉਹਨਾਂ ਨੇ ਕਿਉਂਕਿ ਮੈਂ ਚਾਹੁੰਦਾ ਸੀ ਵੀ ਇਹਨਾਂ ਨੂੰ ਅਸੀਂ ਆਡੀਓ ਫਾਈਲ ਵੀ ਉਹਨਾਂ ਨੇ ਭੇਜੀਆਂ ਸੀ ਬਟ ਉਹ ਪ੍ਰੋਪਰਲੀ ਡਾਊਨਲੋਡ ਨਹੀਂ ਹੋਈਆਂ ਉਹਨਾਂ 'ਚ ਆਵਾਜ਼ ਨਹੀਂ ਸੀ। ਫਿਰ ਉਹਨਾਂ ਨੇ ਇੱਕ ਪਿਕਚਰ ਹੋਰ ਜਿਹੜੀ ਕਿ ਖਾਸ ਤੌਰ ਤੇ ਅਨਫੋਰਚੂਨੇਟਲੀ ਜਿਹੜਾ ਗੁਰਦੁਆਰਾ ਸੱਚਾ ਸੌਦਾ ਦੇ ਨੇੜੇ ਐਕਸੀਡੈਂਟ ਹੋਇਆ ਜਿਹਦੇ 'ਚ 20 ਤੋਂ ਜ਼ਿਆਦਾ ਸਿੱਖ ਯਾਤਰੀ ਔਰ ਬੱਸ ਦਾ ਡਰਾਈਵਰ ਔਰ ਹੈਲਪਰ ਵੀ ਮਾਰੇ ਗਏ। ਉਹ ਪਿਕਚਰ ਵੀ ਭੇਜੀ ਹੈ। ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਹੁਣ ਮੁੜਦਾ ਜਿਹੜਾ ਸਾਡਾ ਰੋਜ਼ਾਨਾ ਦਾ ਸੈਗਮੈਂਟ ਹੁੰਦਾ ਹੈ ਬਾਬਾ ਫਰੀਦ ਜੀ ਦੀ ਬਾਣੀ ਦੇ ਉੱਤੇ ਅਸੀਂ ਵਿਚਾਰ ਕਰਦੇ ਹਾਂ ਔਰ ਅੱਜ ਵੀ 2 ਸ਼ਲੋਕ ਬਾਬਾ ਫਰੀਦ ਜੀ ਦੀ ਬਾਣੀ ਦੇ ਸ਼ਲੋਕ ਨੰਬਰ 49 ਐਂਡ 50 ਇਹ ਅਸੀਂ ਚੁਣੇ ਨੇ ਔਰ ਇਹ ਪਹਿਲਾ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਰੂਹਾਨੀ ਦੁਨੀਆ ਦੇ ਇਹ ਫਕੀਰ ਲੋਕ ਨੇ ਇਹ ਆਲੇ ਦੁਆਲੇ ਜੋ ਕੁਝ ਦੇਖਦੇ ਨੇ ਅਸੀਂ ਗੰਨਾ ਦੇਖਦੇ ਹਾਂ ਸਾਨੂੰ ਮਿਠਾਸ ਯਾਦ ਆਉਂਦਾ ਹੈ। ਗੰਨਾ ਜਿਹੜਾ ਉਹ ਕਮਾਦ ਪੀੜਿਆ ਜਾਂਦਾ ਹੈ ਤੇ ਅਸੀਂ ਉਸ ਨੂੰ ਦੇਖਦੇ ਹਾਂ ਕਿ ਭਾਈ ਉਹਦੀ ਤਾਜ਼ਾ ਰੋਹ ਹੈ। ਇਸੇ ਤਰ੍ਹਾਂ ਕਪਾਹ ਹੈ ਜਦੋਂ ਕਪਾਹ ਨੂੰ ਵੇਲਿਆ ਜਾਂਦਾ ਹੈ। ਹੁਣ ਬਾਬਾ ਫਰੀਦ ਇਸ ਸਾਰੇ ਚੋਂ ਹੀ ਇਸ ਸ਼ਲੋਕ ਦੇ ਵਿੱਚ ਉਹਨਾਂ ਨੇ ਤਿਲਾਂ ਦੀ ਕਹਾਣੀ ਪੀੜੀ ਜਾਣੀ ਇਹ ਵੀ ਤਿਲਾਂ ਦਾ ਤੇਲ ਬਣਦਾ ਉਹਦੇ ਚੋਂ। ਹੁਣ ਇਹਨਾਂ ਤਿੰਨਾਂ ਹੀ ਚੀਜ਼ਾਂ ਨੂੰ ਕਪਾਹ ਨੂੰ ਕਮਾਦ ਨੂੰ ਤਿਲਾਂ ਦਾ ਜੋ ਹਾਲ ਹੈ ਉਸ ਨੂੰ ਦੇਖਦੇ ਆ ਬਾਬਾ ਫਰੀਦ ਫਿਰ ਆਪਣੀ ਗੱਲ ਕਰਦੇ ਨੇ ਕਿ ਭਾਈ ਇਹਨਾਂ ਵਿਚਾਰਿਆਂ ਨੇ ਤਾਂ ਕੋਈ ਕਸੂਰ ਨਹੀਂ ਸੀ ਕੀਤਾ। ਗੁੜ ਦੇ ਕੋਲ ਮਿਠਾਸ ਸੀ ਕਪਾਹ ਦੇ ਨਾਲ ਕੱਪੜੇ ਬਣਦੇ ਨੇ ਤਿਲ ਫਾਇਦੇਮੰਦ ਨੇ ਤੇ ਜੇ ਇਹ ਬਿਨਾਂ ਗੁਨਾਹ ਤੋਂ ਪੀੜੇ ਗਏ ਨੇ ਤਾਂ ਸਾਡਾ ਕੀ ਹਾਲ ਹੋਏਗਾ। ਔਰ ਬਾਬਾ ਫਰੀਦ ਫਰਮਾਉਂਦੇ ਨੇ ਫਰੀਦਾ ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਹ ਕਮਾਦੈ ਔਰ ਕਾਗਦੈ ਕੁੰਨੇ ਕੋਈ ਲਿਆਹ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ। ਉਹਨਾਂ ਨੇ ਕਿਹਾ ਕਿ ਦੇਖ ਕਪਾਹ ਦਾ ਹਾਲ ਦੇਖ ਕਿ ਭਾਈ ਉਹ ਕਿਵੇਂ ਵੇਲਣੇ ਦੇ ਵਿੱਚ ਬੇਲੀ ਜਾ ਰਹੀ ਹੈ। ਹੁਣ ਕੋਲੂ ਦੇ ਵਿੱਚ ਤਿਲ ਪੀੜੇ ਜਾਂਦੇ ਨੇ ਉਹਨਾਂ ਦਾ ਤਿਲਾਂ ਦਾ ਹਾਲ ਦੇਖ ਲੈ ਤੇ ਜੇ ਜਿਹੜਾ ਕਮਾਦ ਜਿਸ ਨੂੰ ਪੀੜਿਆ ਜਾਂਦਾ ਹੈ ਤੇ ਫਿਰ ਉਸ ਰੋਹ ਨੂੰ ਮਿੱਟੀ ਦੀ ਹਾਂਡੀ ਤੇ ਕੋਲੇ ਜਿਹੜਾ ਵੱਡੇ ਕੋਲੇ ਉਹਨਾਂ ਦੇ ਨਾਲ ਉਹ ਵਰਤਾਈ ਜਾਂਦੀ ਹੈ। ਉਹਨਾਂ ਕਿਹਾ ਵੀ ਇਹ ਤਾਂ ਜੇ ਇਹਨਾਂ ਚੀਜ਼ਾਂ ਨੇ ਜਿਹੜੇ ਭਲੇ ਦੀਆਂ ਨੇ ਇਵੇਂ ਦੁੱਖ ਪਾ ਰਹੇ ਨੇ ਕਪਾਹ ਵੀ ਔਰ ਕਮਾਦ ਵੀ ਔਰ ਤਿਲ ਵੀ ਤਾਂ ਫਿਰ ਆਪਣਾ ਹਾਲ ਦੇਖ
ਕਿ ਭਾਈ ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤੇ ਨਾ, ਕਿ ਤੂੰ ਜਿਹੜਾ ਕਰਦਾ ਹੀ ਮੰਦੇ ਕੰਮ ਹੈ ਤੈਨੂੰ ਕੀ ਸਜ਼ਾ ਮਿਲੇਗੀ। ਔਰ ਦੂਸਰਾ ਸ਼ਲੋਕ ਉਹਨਾਂ ਦਾ ਹੈ, ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਜੀ ਇਹ ਵੀ ਅਗੇਨ ਬਾਬਾ ਫਰੀਦ ਆਪਣੇ ਤੇ ਢੁਕਾ ਕੇ, ਜਿਹੜੇ ਪੁੱਜੇ ਹੋਏ ਇਨਸਾਨ ਨੇ ਰੱਬ ਦੇ ਨਾਲ, ਜਿਨ੍ਹਾਂ ਦੀ ਪ੍ਰੀਤ ਪੁੱਗੀ ਹੋਈ ਹੈ, ਇੱਕ ਤਾਂ ਉਹ ਨੇ ਜਿਹੜੇ ਦਰਵੇਸ਼ ਨੇ ਜਿਹੜੇ ਖਲੋਤੇ ਹੋਏ ਨੇ, ਇੱਕ ਸੱਚਮੁੱਚ ਉਹ ਨੇ ਜਿਹੜੇ ਉਸ ਦਰਵੇਸ਼ੀ ਦੀ ਸਿਖਰ ਤੇ ਨੇ। ਬਟ ਬਾਬਾ ਫਰੀਦ ਆਪਣੇ ਆਪ ਨੂੰ ਕਹਿ ਰਹੇ ਨੇ, ਆਪਣੇ ਆਪ ਨੂੰ ਫਟਕਾਰ ਰਹੇ ਨੇ ਕਿ ਤੂੰ ਕਿਹੋ ਜਿਹਾ ਫਕੀਰ ਹੈ, ਤੂੰ ਠੀਕ ਹੈ ਬਾਹਰਲਾ ਲਿਬਾਸ ਪਾਇਆ ਹੋਇਆ, ਕੰਨ ਮੁਸੱਲਾ, ਆਪਣੇ ਮੋਢੇ ਦੇ ਉੱਤੇ ਤੂੰ ਮੁਸੱਲਾ ਰੱਖਿਆ ਜਿਹਦੇ ਨਾਲ ਜ਼ਾਹਰ ਹੈ ਨਮਾਜ਼ ਪੜ੍ਹਨ ਵੇਲੇ ਉਸ ਨੂੰ ਵਿਛਾਇਆ ਜਾਂਦਾ ਹੈ। ਫਰੀਦਾ ਕੰਨ ਮੁਸੱਲਾ ਸੂਫ ਗੜ। ਹੁਣ ਜਿਹੜਾ ਦਰਵੇਸ਼ੀ ਜਾਂ ਸੂਫੀਆਂ ਦੇ ਵਿੱਚ ਇਹਨਾਂ ਦੇ ਵੀ ਅੱਡ-ਅੱਡ ਫਿਰਕੇ ਨੇ। ਇੱਕ ਫਿਰਕਾ ਜਿਹੜਾ ਕਿ ਖਫਨੀ ਪਾਉਂਦਾ ਹੈ, ਜਿਸ ਨੂੰ ਕਾਲੇ ਰੰਗ ਦਾ, ਇਸੇ ਦੇ ਉੱਤੇ ਬਾਬਾ ਫਰੀਦ ਦਾ ਇੱਕ ਹੋਰ ਸ਼ਲੋਕ ਹੈ ਕਿ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਸੋ ਇੱਥੇ ਵੀ ਉਹਨਾਂ ਨੇ ਸੂਫ ਗਲ ਦੇ ਉੱਤੇ ਜਿਹੜੀ ਕਾਲੀ ਖਫਨੀ ਹੈ ਉਹ ਜੋ ਉਹਨਾਂ ਨੇ ਪਾਈ ਹੋਈ ਹੈ, ਉਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੀ ਤੂੰ ਠੀਕ ਹੈ ਫਕੀਰਾਂ ਵਾਂਗ ਮੁਸੱਲਾ ਵੀ ਮੋਢੇ ਤੇ ਰੱਖਿਆ ਹੈ, ਕਾਲੀ ਖਫਨੀ ਹੈ ਤੇਰੇ, ਪਰ ਤੇਰਾ ਦਿਲ ਤਾਂ ਕੈਂਚੀ ਵਰਗਾ ਹੈ ਔਰ ਤੇਰੀ ਜ਼ਬਾਨ ਤੂੰ ਗੁੜ ਵਰਗੀ, ਤੂੰ ਧੋਖੇਬਾਜ਼ ਹੈ ਕਿ ਤੇਰੇ ਮਨ ਹੋਰ ਮੁਖ ਹੋਰ ਹੈ, ਦੁਨੀਆ ਨੂੰ ਧੋਖਾ ਦੇਣ ਲਈ ਤੂੰ ਮਿੱਠੀਆਂ ਗੱਲਾਂ ਕਰਦਾ ਹੈ, ਪਰ ਤੇਰਾ ਦਿਲ ਜਿਹੜਾ ਹੈ ਉਹ ਕੈਂਚੀ ਵਾਂਗ ਹੈ, ਉਹ ਉਵੇਂ ਹੀ ਜਿਹੜਾ ਉਹ ਸਾਜ਼ਿਸ਼ਾਂ ਕਰਦਾ ਹੈ। ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਕਿ ਬਾਹਰ ਤੂੰ ਇਵੇਂ ਸਭ ਨੂੰ ਦੱਸ ਰਿਹਾ ਕਿ ਜਿਵੇਂ ਤੈਨੂੰ ਚਾਨਣ ਮਿਲ ਗਿਆ, ਤੂੰ ਰੱਬ ਨੂੰ ਮਿਲਿਆ ਹੋਇਆ, ਪਰ ਤੇਰੇ ਅੰਦਰ ਤਾਂ ਉਹ ਹਨੇਰੀ ਰਾਤ ਹੈ ਜਿੱਥੇ ਕੋਈ ਰੱਬ ਦੀ ਜਾਗ ਨਹੀਂ ਲੱਗੀ ਹੋਈ, ਰੱਬ ਦਾ ਪਿਆਰ ਤੇਰੇ ਅੰਦਰ ਨਹੀਂ ਹੈ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਤ ਆ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।